ਸੁਣ ਰਹੇ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਰਾਹੀਂ ਟੈਲੀਫੋਨ ਤੇ ਫੇਸਬੁੱਕ ਤੇ YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 28 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਕਾਲ ਕਰ ਸਕਦੇ ਹੋ 408-272-2500 4082722500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੁਗਰਾਜ ਸਿੰਘ ਧਾਲੀਵਾਲ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਹਰਜਿੰਦਰ ਬਰਾੜ ਬੇਕਰਸਫੀਲਡ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 559-905-2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਅੱਜ ਇਨਫਲੇਸ਼ਨ ਨੂੰ ਲੈ ਕੇ ਬੋਲੇ ਹੈਗੇ ਆ। ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਅਜੇ ਵੀ ਕਿਹਾ ਵੀ ਰਿਸੈਸ਼ਨ ਨਹੀਂ ਆਇਆ ਹੈਗਾ। ਜਦੋਂ ਕਿ ਆਪਾਂ ਸਵੇਰੇ ਵੀ ਅਪਡੇਟ ਅਮਰੀਕਾ 'ਚ ਦੱਸਿਆ ਸੀ ਵੀ ਕੁਛ ਇਕੋਨੋਮਿਸਟ ਇਹ ਫੀਲ ਕਰ ਰਹੇ ਆ ਵੀ 2 ਕੁਆਟਰ ਦੀ GDP ਜੋ ਆ ਉਹ ਡਾਊਨ ਗਈ ਆ, ਇਹਦੇ ਕਰਕੇ ਨੈਗੇਟਿਵ ਗਈ ਆ। ਸੋ ਆਪਾਂ ਆਲਰੇਡੀ ਰਿਸੈਸ਼ਨ ਦੇ ਵਿੱਚ ਹੈਗੇ ਆ। ਤੇ ਇਸ ਨੂੰ ਅਮਰੀਕਾ ਦੇ ਬੈਂਕ ਆਫ ਅਮਰੀਕਾ ਦੇ CEO ਜੋ ਆ, ਉਹਨਾਂ ਨੇ ਕਿਹਾ ਵੀ ਸੀਰੀਅਸਲੀ ਹੁਣ ਸਾਨੂੰ ਦੇਖਣਾ ਪੈਣਾ ਹੈਗਾ ਆ। ਈਵਨ ਦੋ ਬਿਊਰੋ ਆਫ ਲੇਬਰ ਸਟੈਟਿਸਟਿਕਸ ਜੋ ਉਹ ਵਧੀਆ ਆਏ ਆ ਵੀ ਲੋਕ ਨੂੰ ਜੌਬਾਂ ਮਿਲ ਰਹੀਆਂ ਆ, ਹਜੇ ਇੰਨੀ ਜ਼ਿਆਦਾ ਲੇ ਆਫ ਨਹੀਂ ਹੋਈ ਹੈਗੀ, ਪਰ GDP ਨੂੰ ਲੈ ਕੇ ਇੱਕ ਬਹੁਤ ਵੱਡਾ ਖਤਰਾ ਹੈਗਾ ਆ। ਜੀ ਬਿਲਕੁਲ। ਸੋ ਅੱਗੇ ਹੁਣ ਦੇਖੋ ਕੀ ਜਿਹੜਾ ਹਰਜੋਤ ਸਿੰਘ ਜੀ ਅਰਥਚਾਰੇ ਨੂੰ ਲੈ ਕੇ, ਇਕੋਨਮੀ ਨੂੰ ਲੈ ਕੇ ਬਣਦਾ ਆ। ਪਰ ਓਬਵੀਅਸਲੀ ਨਵੰਬਰ ਦੀਆਂ ਇਲੈਕਸ਼ਨ ਤੇ ਜਾਣ ਤੋਂ ਪਹਿਲਾਂ ਜਿਹੜੇ ਰਾਸ਼ਟਰਪਤੀ ਬਾਈਡਨ ਤੇ ਡੈਮੋਕ੍ਰੇਟਸ ਆ, ਇਹ ਨਹੀਂ ਮੰਨਣਾ ਚਾਹਣਗੇ ਵੀ ਇਸ ਟਾਈਮ ਆਪਾਂ ਮੰਦੀ ਦੇ ਵਿੱਚ ਆ, ਰਿਸੈਸ਼ਨ ਦੇ ਵਿੱਚ ਆ। ਐਟਲੀਸਟ ਨਵੰਬਰ ਤੱਕ ਇਸ ਗੱਲ ਨੂੰ ਟਾਲਣ ਦੀ ਜਿਹੜੀ ਅਸੀਂ ਪੂਰੀ ਉਮੀਦ ਜਿਹੜੀ ਰੱਖਦੇ ਹਾਂ ਵੀ ਪੋਲੀਟੀਸ਼ੀਅਨਾਂ ਨੇ ਇਸ ਦੇ ਉੱਤੇ ਲਿਪਾਪੋਤੀ ਜਿਹੜੀ ਉਹ ਜ਼ਰੂਰ ਕਰਨੀ ਹੈਗੀ ਆ। ਕੀ ਜਿਹੜੀ ਸਥਿਤੀ ਬਣੂਗੀ ਅਰਥਚਾਰੇ ਦੀ, ਇਹ ਆਪਾਂ ਨੂੰ ਦੇਖਣ ਵਾਲੀ ਜਿਹੜੀ ਗੱਲ ਰਹਿਣੀ ਆ। ਆਪਾਂ ਬਾਰ-ਬਾਰ ਉੱਦਾਂ ਕਹਿੰਦੇ ਹੀ ਰਹੇ ਹਾਂ, ਕਹਿ ਵੀ ਰਹੇ ਹਾਂ, ਹੁਣ ਤਾਂ ਸਾਰੇ ਹੀ ਜਾਣੇ ਤਕਰੀਬਨ ਇਸੇ ਗੱਲ ਦੇ ਉੱਤੇ ਆ ਵੀ ਬੇਲੋੜੇ ਤੇ ਬੇਫਜ਼ੂਲ ਖਰਚਿਆਂ ਤੋਂ ਜਿਹੜਾ ਉਹ ਆਪਣੇ ਆਪ ਨੂੰ ਹੁਣ ਤੁਹਾਨੂੰ ਬਚਾਉਣ ਦਾ ਵਕਤ ਜਿਹੜਾ ਆ ਉਹ ਚੱਲ ਰਿਹਾ ਹੈਗਾ ਆ। ਸੋ ਦੇਖੋ ਅੱਗੇ ਕੀ ਬਣਦਾ ਆ, ਕੀ ਹੁੰਦਾ ਆ। ਪਰ ਅਰਥਚਾਰੇ ਨੂੰ ਲੈ ਕੇ ਸੰਭਾਵਨਾਵਾਂ ਜਿਹੜੀਆਂ ਆ ਉਹ ਬਲੀਕ ਜਿਹਨੂੰ ਕਹਿੰਦੇ ਆ ਵੀ ਬਹੁਤੀਆਂ ਚੰਗੀਆਂ ਜਿਹੜੀਆਂ ਉਹ ਨਹੀਂ ਨਜ਼ਰ ਆ ਰਹੀਆਂ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰੀਏ, ਮੈਕਸੀਕੋ ਤੋਂ ਪਰਿਵਾਰ ਇੱਕ ਆ ਰਿਹਾ ਸੀਗਾ ਤੇ ਇਹ ਵਕੇਸ਼ਨ ਤੇ ਸੀਗੇ ਕੈਲੀਫੋਰਨੀਆ ਦੇ ਵਿੱਚ। ਇੱਕ ਬਹੁਤ ਹੀ ਜਿਹੜੀ ਮੰਦਭਾਗੀ ਦੁਰਘਟਨਾ ਦੇ ਵਿੱਚ ਉਹ ਇਨਵੋਲਵ ਆ, ਜਿਸ ਕਰਕੇ 4 ਜਾਣਿਆਂ ਦੀ ਉਸ ਦੁਰਘਟਨਾ 'ਚ ਮੌਤ ਹੋਈ ਹੈ ਤੇ 6 ਜਾਣੇ ਜਿਹੜੇ ਇਸ 'ਚ ਜ਼ਖਮੀ ਆ। ਹਾਈਵੇ 12 ਦੇ ਰਿਓ ਵਿਸਟਾ ਦੇ ਨਜ਼ਦੀਕ ਕਹਿੰਦੇ ਆ ਸਲੋਨਾ ਕਾਉਂਟੀ ਸ਼ੈਰਿਫ ਆਫਿਸ ਵਾਲਿਆਂ ਨੇ ਜਿਹੜਾ ਇਹ ਦੱਸਿਆ ਸੀਗਾ। ਇਹ ਜਿਹੜੇ ਹਾਦਸੇ ਦੇ ਵਿੱਚ ਕਹਿੰਦੇ ਪੀੜਤ ਪਰਿਵਾਰ ਸੀਗਾ ਉਹ ਮੈਕਸੀਕੋ ਤੋਂ ਆਇਆ ਸੀਗਾ। ਹੈਡ ਔਨ ਕਲੀਜਨ ਜਿਹੜਾ ਉਹ ਹੋਇਆ ਸੀ ਕੈਲੀਫੋਰਨੀਆ ਦੇ ਇਸ ਹਾਈਵੇ ਦੇ ਉੱਤੇ, ਹਾਈਵੇ 12 ਦੇ ਉੱਤੇ। 2 ਵਹੀਕਲਸ ਜਿਹੜੇ ਵੱਡੇ SUVs, ਇੱਕ ਵੱਡਾ SUV ਤੇ ਇੱਕ ਮਿਡ ਸਾਈਜ਼ ਸੈਡਾਨ ਜਿਹੜੀ ਆ ਉਹ ਸੀਗੀ। ਸੋ ਇਹ ਹੁਣ ਜਾਣਕਾਰੀ ਇਹ ਨਵੀਂ ਇਸ ਦੇ ਵਿੱਚ ਇਹ ਆਈ ਆ ਵੀ ਜਿਹੜੇ 4 ਲੋਕ ਮੌਕੇ ਦੇ ਉੱਤੇ ਮ੍ਰਿਤ ਪਾਏ ਗਏ ਆ ਤੇ 6 ਜਾਣੇ ਜਿਹੜੇ ਇਸ ਟਾਈਮ ਹਸਪਤਾਲ 'ਚ ਜਿਹੜੇ ਉਹ ਦਾਖਲ ਨੇ। ਉਹਨਾਂ ਵਿੱਚੋਂ ਇੱਕ ਪਰਿਵਾਰ ਜਿਹੜਾ ਮੈਕਸੀਕੋ ਤੋਂ ਇੱਥੇ ਛੁੱਟੀ ਕੱਟਣ ਦੇ ਲਈ ਆਇਆ ਹੋਇਆ ਸੀਗਾ। ਜੀ,
ਅਗਲੀ ਖਬਰ ਵੱਲ ਚਲੀਏ। ਲਾਸ ਐਂਜਲਸ ਦੇ ਵਿੱਚ ਇੱਕ ਬ੍ਰਿਜ ਕਾਫੀ ਲੰਮੇ ਸਮੇਂ ਤੋਂ ਜਿਹੜਾ ਆ ਉਹ ਬੁਰੀ ਹਾਲਤ ਦੇ ਵਿੱਚ ਸੀਗਾ ਤੇ 1932 ਦਾ ਇਹ ਬਣਿਆ ਹੋਇਆ ਤੇ 2016 ਦੇ ਵਿੱਚ ਕਲੋਜ਼ ਕਰ ਦਿੱਤਾ ਸੀ। ਉਸ ਤੋਂ ਬਾਅਦ 588 ਮਿਲੀਅਨ ਡਾਲਰ ਇਸ ਦੀ ਇੰਪਰੂਵਮੈਂਟ ਦੇ ਉੱਤੇ ਲਾਏ ਤੇ ਇਹ ਜੁਲਾਈ 10 ਨੂੰ ਬਹੁਤ ਜ਼ੋਰ ਸ਼ੋਰ ਨਾਲ ਢੋਲ ਢਮੱਕੇ ਨਾਲ ਲਾਸ ਐਂਜਲਸ ਦੇ ਮੇਅਰ ਐਰਿਕ ਗੈਰਾਸਟੀ ਵੱਲੋਂ ਖੋਲਿਆ ਗਿਆ ਤੇ ਕਹਿੰਦੇ ਵੀ ਬਹੁਤ ਹੀ ਉਹਨਾਂ ਨੇ ਇਹ ਦੱਸਿਆ ਵੀ ਸਾਡੀ ਹਿਸਟਰੀ ਨੂੰ, ਬਿਊਟੀ ਨੂੰ ਇਹ ਸਾਰਾ ਕੁਝ ਰਿਪਰੈਜ਼ੈਂਟ ਕਰਦਾ ਹੈਗਾ ਕਿਉਂਕਿ ਪੁਰਾਣਾ ਬ੍ਰਿਜ ਹੈਗਾ। ਪਰ ਜਦੋਂ ਤੋਂ ਹੀ ਖੋਲਿਆ ਆ ਪਿਛਲੇ 5 ਦਿਨਾਂ ਤੋਂ 4 ਦਿਨਾਂ ਲਈ ਪੁਲਿਸ ਵੱਲੋਂ ਇਸ ਬ੍ਰਿਜ ਨੂੰ ਸ਼ਟ ਡਾਊਨ ਕਰਨਾ ਪਿਆ ਕਿਉਂਕਿ ਲੋਕ ਇਸ ਬ੍ਰਿਜ ਨੂੰ ਟੇਕ ਓਵਰ ਕਰ ਰਹੇ ਸੀ। ਉਹ ਸਟਰੀਟ ਰੇਸਿੰਗ, ਇਲੀਗਲ ਐਕਟੀਵਿਟੀ ਕਰ ਰਹੇ ਸੀ ਕਹਿੰਦੇ ਲਗਾਤਾਰ 4 ਦਿਨ ਤੇ ਕਦੇ ਕਿੰਨੇ ਜ਼ਿਆਦਾ ਪਿਕਅਪਸ ਦੇ ਵਿੱਚ ਮੋਟਰ ਜਾਂ ਸਟਰੀਟ ਬਾਈਕਸ ਦੇ ਵਿੱਚ ਜਾਂ ਕਾਰਾਂ ਦੇ ਵਿੱਚ ਅਨਰੂਲੀ ਕਰਾਊਡਸ ਵਹੀਕਲ ਟੇਕ ਓਵਰ ਕਰ ਰਹੀਆਂ ਹੈਗੀਆਂ, LAPD ਨੇ ਦੱਸਿਆ। ਤੇ ਜੁਲਾਈ 24 ਨੂੰ ਇਹ ਫਿਰ ਉਹਨਾਂ ਨੇ ਜੋ ਬ੍ਰਿਜ ਆ ਉਹ ਬੰਦ ਕਰ ਦਿੱਤਾ ਹੈਗਾ। ਸੋ ਪਿੱਛੇ ਜਦੋਂ ਪੁਲਿਸ ਉਹਨਾਂ ਨੂੰ ਰੋਕਣ ਵੀ ਗਈ ਤੇ ਕਹਿੰਦੇ ਵੀ ਇੱਕ ਉਹਨਾਂ ਨੇ ਲੇਜ਼ਰ ਜੋ ਹੁੰਦੀ ਆ ਲੇਜ਼ਰ ਪੁਆਇੰਟਰ ਉਹ ਪੁਲਿਸ ਵੱਲ ਕੀਤੇ ਤੇ ਇੱਕ ਪੁਲਿਸ ਆਫੀਸਰ ਦੇ ਅੱਖ ਦੇ ਵਿੱਚ ਕਾਫੀ ਨੁਕਸਾਨ ਵੀ ਹੋਇਆ, ਉਹਨੂੰ ਹਸਪਤਾਲ ਲਿਜਾਇਆ ਗਿਆ ਤੇ ਉਹਦੇ ਬਾਅਦ ਹੁਣ ਉਹਨੂੰ ਛੱਡ ਦਿੱਤਾ ਗਿਆ ਹੈਗਾ। LAPD ਦੇ ਚੀਫ ਮਾਈਕਲ ਮੂਰ ਉਹਨਾਂ ਨੇ ਪੁਲਿਸ ਕਮਿਸ਼ਨ ਨੂੰ ਇਹ ਦੱਸਿਆ ਵੀ ਅਸੀਂ ਇਹਦੇ ਉੱਤੇ ਵਰਕਆਊਟ ਕਰ ਰਹੇ ਹੈਗੇ ਆ। ਇਹ ਇੱਕ ਬਹੁਤ ਮਾੜੀ ਗੱਲ ਆ ਜਦੋਂ ਫਿਰ ਆਪਾਂ ਅਰੈਸਟ ਕਰਕੇ ਜਦੋਂ ਉਹਨਾਂ ਦੇ ਉੱਤੇ ਕੋਈ ਫੋਰਸ ਵਰਤੀ ਫਿਰ ਕਹਿੰਦੇ ਵੀ ਪੁਲਿਸ ਵਾਲੇ ਫੋਰਸ ਜ਼ਿਆਦਾ ਵਰਤਦੇ ਆ। ਪਰ ਤੁਸੀਂ ਹਿਸਾਬ ਲਾ ਲਓ ਵੀ ਜੇ 5 ਦੇ ਵਿੱਚੋਂ 4 ਦਿਨ ਪੂਰੀ ਤਰ੍ਹਾਂ ਟੇਕ ਓਵਰ ਕੀਤਾ ਗਿਆ ਤੇ ਉੱਥੇ ਅਥਾਰਟੀਜ਼ ਦੀ ਕੀ ਪਾਵਰ ਹੈਗੀ। ਸੋ ਬੜਾ ਔਖਾ ਜਿਹੜਾ ਇਹ ਕੰਮ ਇਸ ਚੀਜ਼ 'ਚ ਬਣ ਜਾਂਦਾ ਆ। ਅਗਲੀ ਖਬਰ ਹਰਜੋਤ ਸਿੰਘ ਜੀ ਮੈਂਟੀਕਾ ਤੋਂ ਜਿਹੜੀ ਆ ਰਹੀ ਆ, ਇਹ ਇਸ ਟਾਈਮ ਪੰਜਾਬੀ ਵਸੋਂ ਦੇ ਨਾਲ ਕਾਫੀ ਜ਼ਿਆਦਾ ਵੱਧ ਫੁੱਲਣ ਵਾਲਾ ਜਿਹੜੇ ਸ਼ਹਿਰਾਂ ਦੇ ਵਿੱਚੋਂ ਆ। ਸੋ ਹਾਈਵੇ 5 ਜਿਹੜਾ ਤੇ 99 ਦੇ ਬਿਲਕੁਲ ਵਿਚਕਾਰ 120 ਦੇ ਉੱਤੇ ਜਿਹੜਾ ਫਰੀਵੇ ਜਿਹੜਾ ਦੇ ਉੱਤੇ ਜਿਹੜਾ ਇਹ ਪੈਂਦਾ ਆ। ਇੱਥੇ ਬੀਤੇ ਦਿਨਾਂ 'ਚ ਉੱਥੋਂ ਦੇ ਜਿਹੜਾ ਸਿਟੀ ਕਾਊਂਸਲ ਆ ਉਹਨਾਂ ਨੇ ਇੱਕ RSS ਦੀ ਜਿਹੜੀ ਇੱਕ ਕਹਿ ਲਓ ਵੀ ਉਸਦੀ ਚਿਲਡਰਨ ਸ਼ਾਖਾ ਜਿਹਨੂੰ ਕਹਿ ਸਕਦੇ ਆ HSS, ਜਿਹੜੀ ਕਿ ਬਹੁਤ ਸਾਰੇ ਮੁਲਕਾਂ ਦੇ ਵਿੱਚ ਹੈਗੀ ਆ, ਇਹ RSS ਦੇ ਨਾਲ ਸੰਬੰਧਿਤ ਹੈਗੀ ਆ ਤੇ ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਪ੍ਰੋਕਲੇਮੇਸ਼ਨ ਜਿਹੜੀ ਉਹ ਜਨਵਰੀ 'ਚ ਪਾਸ ਕਰ ਦਿੱਤੀ ਸੀ। ਪਰ ਉੱਥੋਂ ਦੇ ਹੁਣ ਸਾਰੀਆਂ ਕਮਿਊਨਿਟੀ ਦੇ ਭਾਈਚਾਰਿਆਂ ਦੇ ਦੁਆਰਾ ਇਸ ਚੀਜ਼ ਦਾ ਪ੍ਰੋਟੈਸਟ ਬੀਤੇ ਦਿਨੀ ਮੈਂਟੀਕਾ ਦੀ ਸਿਟੀ ਕਾਊਂਸਲ ਮੀਟਿੰਗ ਦੇ ਵਿੱਚ ਕੀਤਾ ਗਿਆ, ਜਿਸ ਦੇ ਉੱਤੇ ਉਹਨਾਂ ਨੇ ਇਤਰਾਜ਼ ਜਿਹੜਾ ਉਹ ਜਤਾਇਆ ਵੀ RSS ਤਾਂ ਇੱਕ ਪੈਰਾਮਿਲਟਰੀ ਜਿਹੜੀ ਇੰਡੀਆ ਦੀ ਫੇਸਿਸਟ ਰਜੀਮ ਚੱਲ ਰਹੀ ਆ ਉਸ ਦਾ ਇੱਕ ਹਿੱਸਾ ਆ। ਇਹ ਜਿਹੜੀ ਹਿੰਦੂ ਸਵੈਮ ਸੇਵਕ ਸੰਘ HSS ਹੈਗੀ ਆ ਵੀ ਉਸ ਦੇ ਉਸ ਨੂੰ ਜਿਹੜੀ ਇਸ ਤਰੀਕੇ ਨਾਲ ਪ੍ਰੋਕਲੇਮੇਸ਼ਨ ਦੇਣੀ ਉਹ ਟੋਟਲੀ ਗਲਤ ਹੈਗੀ ਆ। ਹੁਣ ਉੱਥੇ 50 ਤੋਂ ਵੱਧ ਲੋਕਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ, ਰਜਿਸਟ ਕੀਤਾ ਤੇ ਉਸ ਤੋਂ ਬਾਅਦ ਦੇ ਵਿੱਚ ਸਿਟੀ ਕਾਊਂਸਲ ਨੇ ਕਿਹਾ ਵੀ ਇਹ ਜਿਹੜਾ ਸਨਮਾਨ ਪੱਤਰ ਉਹਨਾਂ ਨੇ HSS ਨੂੰ ਦਿੱਤਾ ਹੈ ਉਸ ਦੇ ਉੱਤੇ ਮੁੜ ਵਿਚਾਰ ਕਰਨਗੇ। ਨਗਰ ਦੇ ਜਿਹੜੇ ਉੱਥੋਂ ਦੇ ਕੌਂਸਲ ਮੈਂਬਰ ਗੈਰੀ ਸਿੰਘ ਤੇ ਉਸ ਦੇ ਸਮੇਤ ਹੋਰ ਜਿਹੜੀ ਸਿਟੀ ਕਾਊਂਸਲ ਦੇ ਸਨਮਾਨ ਪੱਤਰ ਬਾਰੇ ਜਿਹੜੇ ਉਹਨਾਂ ਨੇ ਅਫਸੋਸ ਜਿਹੜਾ ਆ ਉਹ ਜ਼ਾਹਰ ਕੀਤਾ ਹੈਗਾ ਆ। ਸੋ ਬਾਹਰ ਜਿਹੜੇ ਲੋਕਾਂ ਨੇ ਹੱਥਾਂ 'ਚ ਫੱਟੇ ਜਿਹੜੇ ਫੜੇ ਸੀ ਰਜਿਸਟ ਦੀ HSS ਤੇ RSS। ਸੋ ਕਹਿੰਦੇ ਵੀ ਇਸ ਮੌਕੇ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਨੇ ਆ ਕੇ ਇਸ ਦੇ ਉਲਟ ਜਿਹੜਾ ਪ੍ਰਦਰਸ਼ਨ ਕੀਤਾ, ਕਿਉਂਕਿ ਆਪਾਂ ਦੇਖ ਹੀ ਰਹੇ ਹਾਂ ਵੀ ਜਿਹੜੀ RSS ਉੱਥੇ ਆ ਉਹਨਾਂ ਦੇ ਦੁਆਰਾ ਉੱਥੋਂ ਦੀਆਂ ਮਾਈਨੋਰਿਟੀ ਚਾਹੇ ਉਹ ਸਿੱਖ ਆ, ਮੁਸਲਿਮ ਆ, ਈਸਾਈ ਆ, ਉਹਨਾਂ ਦੇ ਖਿਲਾਫ ਲਗਾਤਾਰ ਜਿਹੜਾ ਪ੍ਰਚਾਰ ਤੇ ਉਹਨਾਂ ਦੇ ਖਿਲਾਫ ਜਿਹੜੀ ਅੱਗ ਉਗਲਣ ਵਾਲੀਆਂ ਗੱਲਾਂ ਆ ਉਹ ਲੰਮੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਆ ਤੇ HSS ਕਹਿੰਦੇ ਕੋਈ ਵੱਖਰੀ ਚੀਜ਼ ਨਹੀਂ, ਉਹ RSS ਦਾ ਹੀ ਹਿੱਸਾ ਆ। ਜੀ ਬਿਲਕੁਲ, ਇਹ ਪਤਾ ਨਹੀਂ ਵੀ ਇਹ ਸੁੱਤੇ ਰਹਿੰਦੇ ਆ ਨਾ ਆਪਣੇ ਬੰਦੇ ਫਿਰ ਜਿੱਦਾਂ ਟਰੱਕਰਸ ਦਾ ਆਪਾਂ ਦੇਖਿਆ ਆ ਵੀ ਏਡੀ ਵੱਡੀ ਪੋਪੂਲੇਸ਼ਨ ਆ ਪੰਜਾਬੀਆਂ ਦੀ। ਜੇ ਆਮ ਕਿਸੇ ਨਾਲ ਗੱਲ ਕਰਕੇ ਦੇਖੋ ਕਹਿੰਦੇ ਵੀ ਇਹ ਤਾਂ ਹੁਣ ਮੰਟੀਕਾ ਸਰੀ ਨਾਲੋਂ ਵੀ ਵੱਡਾ ਸ਼ਹਿਰ ਬਣਨ ਜਾ ਰਿਹਾ ਜਿੱਥੇ ਇੰਨੀ ਵੱਡੀ ਪੋਪੂਲੇਸ਼ਨ ਆ ਤੇ ਇਹ RSS ਵਾਲੇ ਕਿੱਦਾਂ ਜਾ ਕੇ ਉੱਥੇ ਆਪਣੀ ਜਿਹੜੀ ਆ ਉੱਥੇ ਪੱਤਰ ਲੈ ਗਏ ਸਿਟੀ ਸਨਮਾਨ ਪੱਤਰ ਲੈ ਗਏ ਜੀ।
ਸੋ ਇਹ ਪਹਿਲਾਂ ਵੀ ਇਹਨਾਂ ਦੇ ਕੈਂਪ ਲੱਗਦੇ ਰਹੇ ਆ ਟਰੇਸੀ ਏਰੀਏ ਦੇ ਵਿੱਚ ਵੀ। ਸੋ ਆਪਣੇ ਉਸ ਏਰੀਏ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਪੰਜਾਬੀ ਹੈਗੇ ਆ, ਉਹਨਾਂ ਨੂੰ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈਗਾ। ਅਗਲੀ ਖਬਰ ਵੱਲ ਚੱਲੀਏ ਤੇ ਇੱਕ ਫ੍ਰਿਜ਼ਨੋ ਦੇ ਵਿੱਚ ਬਹੁਤ ਵੱਡਾ ਮਲਟੀ ਮਿਲੀਅਨ ਡਾਲਰ ਡਿਵੈਲਪਮੈਂਟ ਪ੍ਰੋਜੈਕਟ ਆ ਰਿਹਾ ਹੈਗਾ। ਉਹਦੀ ਅੱਜ ਗਰਾਊਂਡ ਬ੍ਰੇਕਿੰਗ ਸੈਰਾਮਨੀ ਵੀ ਹੋਈ ਹੈਗੀ ਆ, ਜਿਹਦੇ ਵਿੱਚ ਜੈਰੀ ਡਾਇਰ, ਹੋਰ ਉੱਥੇ ਦੇ ਕੌਂਸਲਮੈਨ ਲੂਇਸ ਸ਼ਾਹਵੇਜ਼ ਤੇ ਆਪਣੇ ਪੰਜਾਬੀ ਵੀ ਕਈ ਸੀਗੇ। ਉਹਨਾਂ ਨੇ ਜਿਹੜਾ ਆ ਉੱਥੇ ਕਹਿੰਦੇ 150 ਦੇ ਕਰੀਬ ਘਰ ਬਣਨਗੇ, ਹੋਰ ਸ਼ਾਪਿੰਗ ਸੈਂਟਰ, ਗੈਸ ਸਟੇਸ਼ਨ, 76 ਮਿਲੀਅਨ ਡਾਲਰ ਇਸ ਡਿਵੈਲਪਮੈਂਟ ਦੇ ਉੱਤੇ ਖਰਚ ਕੀਤਾ ਜਾਊਗਾ। ਸੋ ਇਹ ਏਰੀਆ ਕਾਫੀ ਡਿਵੈਲਪ ਹੋਊਗਾ। ਜਿਹੜੇ ਹਰਜੋਤ ਸਿੰਘ ਜੀ ਅੱਜ ਜਿਹੜੇ ਵੈਟਰਨਸ ਆ ਉਹਨਾਂ ਦੇ ਖਿਲਾਫ ਇੱਕ ਹਿਸਾਬ ਦੇ ਨਾਲ ਜਿਹੜੀ GOP ਆ ਉਹ ਖੜ ਗਈ। ਉਹਨਾਂ ਦੀ ਹੈਲਥ ਨੂੰ ਲੈ ਕੇ ਜਿਹੜਾ ਹਰਜੋਤ ਸਿੰਘ ਜੀ ਕਾਫੀ ਜਿਹੜਾ ਮਸਲਾ ਆ ਉਹ ਚੱਲਦਾ ਰਿਹਾ। ਅੱਜ ਦਾ ਨਹੀਂ, ਬੜੇ ਲੰਮੇ ਸਮੇਂ ਤੋਂ ਇਹ ਮੰਗ ਸੀ। 25 ਜਿਹੜੇ GOP ਦੇ ਜਿਹੜੇ ਸੈਨੇਟਰਸ ਆ ਉਹਨਾਂ ਨੇ ਜਿਹੜਾ ਇੱਕ ਬਰਨ ਪਿਟਸ ਬਿੱਲ ਆ ਉਸ ਨੂੰ ਬਲੌਕ ਜਿਹੜਾ ਆ ਉਹ ਕਰ ਦਿੱਤਾ ਆ। ਸੋ ਇਹ ਪਿਛਲੇ ਮਹੀਨੇ ਕਹਿੰਦੇ ਆ ਵੀ ਬਿੱਲ ਪਾਸ ਕੀਤਾ ਗਿਆ ਸੀਗਾ, ਤੇ ਹੁਣ ਕਹਿੰਦੇ ਵੀ ਇਸ ਨੂੰ GOP ਦੇ ਜਿਹੜੇ ਸੈਨੇਟਰਸ ਆ ਉਹਨਾਂ ਨੇ ਰੋਕ ਦਿੱਤਾ। ਇਸ ਦੇ ਉਲਟ ਬਹੁਤ ਸਾਰੇ ਜਿਹੜੇ ਡੈਮੋਕ੍ਰੇਟਸ ਤੇ ਜਿਹੜੇ ਵੈਟਰਨਸ ਦੇ ਨਾਲ ਸੰਬੰਧਿਤ ਸੰਸਥਾਵਾਂ ਆ ਉਹਨਾਂ ਨੇ ਇਸ ਚੀਜ਼ ਦਾ ਕਾਫੀ ਜ਼ਿਆਦਾ ਅੱਜ ਬੁਰਾ ਜਿਹੜਾ ਉਹ ਮੰਗਾਇਆ ਹੈਗਾ। ਇਨਫੈਕਟ ਜਿਹੜੀ ਲੇਟੈਸਟ ਖਬਰ ਮੈਂ ਦੇਖ ਰਿਹਾ, ਕਹਿੰਦੇ ਵੀ ਇਨਫੈਕਟ 41 ਜਿਹੜੇ ਸੈਨੇਟਰਸ ਆ ਕੁੱਲ ਜਿਹੜੇ ਰਿਪਬਲਿਕਨ ਪਾਰਟੀ ਦੇ, ਉਹਨਾਂ ਨੇ ਵੈਟਰਨਸ ਦੇ ਹੈਲਥ ਕੇਅਰ ਦੇ ਉਲਟ ਬਿੱਲ ਪਾਸ ਕੀਤਾ ਹੈ। ਸੋ ਇਹ ਇੱਕ ਬਹੁਤ ਮਾੜੀ ਜਿਹੜੀ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ ਗੱਲ ਆ। ਉਹ ਜਿਹੜੀ ਥਿਨ ਬਲੂ ਲਾਈਨ ਦੀ ਬੜੀ ਇਹ ਹੁੱਬ ਕੇ ਗੱਲਾਂ ਕਰਦੇ ਆ, ਤੇ ਹੁਣ ਜਿਨ੍ਹਾਂ ਦੇ ਵਿੱਚੋਂ ਜਿਹੜਾ ਹਰਜੋਤ ਸਿੰਘ ਜੀ ਆਪਾਂ ਦੇਖਿਆ ਆ ਵੀ ਉਹ ਲੋਕ ਜਿਨ੍ਹਾਂ ਨੇ ਮੁਲਕ ਦੇ ਲਈ ਜਾ ਕੇ ਵੱਖ-ਵੱਖ ਥਾਵਾਂ ਦੇ ਉੱਤੇ ਆਪਣੀ ਜਾਨ ਕਹਿ ਲਓ ਕੁਰਬਾਨ ਵੀ ਕੀਤੀ ਤੇ ਜਾਨ ਜਿਹੜੀ ਉਹ ਦਾਅ ਤੇ ਲਾਈ, ਉਹਨਾਂ ਨੂੰ ਹੈਲਥ ਕੇਅਰ ਫੈਸਿਲਿਟੀਜ਼ ਨੂੰ ਲੈ ਕੇ ਇਹਨਾਂ ਲੋਕਾਂ ਨੇ ਜਿਹੜਾ ਹੁਣ ਉਲਟ ਵੋਟ ਜਿਹੜੀ ਉਹ ਪਾਈ ਆ। ਸੋ ਕੁੱਲ 42 ਜਿਹੜੇ ਸੈਨੇਟਰ ਸੀ ਜਿਨ੍ਹਾਂ ਨੇ ਪੈਕਟ ਐਕਟ ਦੇ ਉਲਟ ਵੋਟ ਪਾਈ, 41 ਉਹਨਾਂ ਦੇ ਵਿੱਚੋਂ ਰਿਪਬਲਿਕਨ ਸੀ ਤੇ ਇੱਕ ਜਿਹੜਾ ਡੈਮੋਕ੍ਰੇਟ ਜਿਹੜਾ ਉਹ ਸੀਗਾ ਉਹਨੇ ਵੀ ਜਿਹੜੇ ਇਸ ਦੇ ਵਿੱਚ ਉਲਟ ਵੋਟ ਪਾਈ ਆ। ਉਹ ਹੋਰ ਕੋਈ ਨਹੀਂ, ਸੈਨੇਟ ਦਾ ਜਿਹੜਾ ਮੈਜੋਰਟੀ ਲੀਡਰ ਚੱਕ ਸ਼ੂਮਰ ਜਿਹੜਾ ਉਸਨੇ ਇਸ ਦੇ ਉਲਟ ਵੋਟ ਪਾਈ ਆ। 47 ਡੈਮੋਕ੍ਰੇਟਸ, 8 ਜਿਹੜੇ ਰਿਪਬਲਿਕਨਸ ਤੇ 2 ਇੰਡੀਪੈਂਡੈਂਟਸ ਨੇ ਇਸ ਦੇ ਹੱਕ ਦੇ ਵਿੱਚ ਵੋਟ ਪਾਈ ਸੀ। 2 ਡੈਮੋਕ੍ਰੇਟ ਜਿਹੜੇ ਆ ਤੇ 1 ਰਿਪਬਲਿਕਨ ਆ ਉਹ ਅਬਸਟੇਨ ਕਰ ਗਏ, ਉਹਨਾਂ ਨੇ ਇਸ ਵੋਟਿੰਗ ਦੇ ਵਿੱਚ ਹਿੱਸਾ ਨਹੀਂ ਸੀ ਲਿਆ। ਸੋ ਅੱਜ ਕਾਫੀ ਜ਼ਿਆਦਾ ਅੱਗ ਬਬੂਲਾ ਹੋਏ। ਜੌਨ ਸਟੂਅਰਟ ਇੱਕ ਡੇਲੀ ਸ਼ੋਅ ਲੈ ਕੇ ਆਉਂਦੇ ਹੁੰਦੇ ਸੀਗੇ ਰਾਤ ਨੂੰ, ਉਹ ਲੰਮੇ ਸਮੇਂ ਤੋਂ ਕਈ ਸਾਲਾਂ ਤੋਂ ਇਹਨਾਂ ਦੇ ਹੱਕ ਦੇ ਲਈ ਗੱਲਾਂ ਕਰਦੇ ਆ ਰਹੇ ਹੈਗੇ ਆ। ਉਹਨਾਂ ਨੇ ਤਾਂ ਅੱਜ ਕਾਫੀ ਐਕਸਪਲਿਸਿਟ ਵਰਡਸ ਕਹਿ ਲਓ ਵੀ ਗਾਲਾਂ ਕੱਢ ਕੇ ਸੈਨੇਟਰਸ ਨੂੰ ਜਿਹੜੀ ਉਹ ਝਾੜ ਪਾਈ ਆ ਵੀ ਆਪ ਤਾਂ ਤੁਸੀਂ AC ਵਾਲੇ ਕਮਰਿਆਂ 'ਚ ਬੈਠੇ ਆਨੰਦ ਮਾਣ ਰਹੇ ਆ, ਤੁਸੀਂ ਇਹਨਾਂ ਲੋਕਾਂ ਨੂੰ ਉੱਥੇ ਘੱਲਦੇ ਰਹੇ ਆ, ਇਹ ਗਏ ਆ ਬਗੈਰ ਇਹਨਾਂ ਨੇ ਕੁਛ ਆਵਾਜ਼ ਚੱਕੇ ਤੁਹਾਡੇ ਲਈ ਸਾਰਾ ਕੁਛ ਕੀਤਾ ਤੇ ਤੁਸੀਂ ਹੁਣ ਉਹਨਾਂ ਦੀ ਹੈਲਥ ਵਾਸਤੇ ਇੰਨਾ ਵੀ ਜਿਹੜਾ ਉਹ ਨਹੀਂ ਕਰ ਸਕਦੇ। ਇਹਨਾਂ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਤੁਸੀਂ ਇੱਕ ਹਿਸਾਬ ਦੇ ਨਾਲ ਇਹਨਾਂ ਦੇ ਮੌਤ ਦੇ ਵਾਰੰਟ ਜਿਹੜੇ ਆ ਉਹ ਇੱਕ ਹਿਸਾਬ ਦੇ ਨਾਲ ਜਾਰੀ ਕਰ ਦਿੱਤੇ ਆ। ਜੀ, ਅਗਲੀ ਖਬਰ ਵੱਲ ਚੱਲੀਏ ਤੇ ਲਾਸ ਐਂਜਲਸ ਤੋਂ ਆ ਰਹੀ ਹੈ। ਲਾਸ ਐਂਜਲਸ ਕਾਉਂਟੀ ਦੇ ਹੈਲਥ ਆਫੀਸ਼ੀਅਲਸ ਨੇ ਹੁਣ ਇਹ ਕਿਹਾ ਆ ਵੀ ਮਾਸਕ ਮੈਂਡੇਟ ਨੂੰ ਉਹ ਹੁਣ ਨਹੀਂ ਰੀਇੰਪੋਜ਼ ਕਰਨਗੇ, ਕਿਉਂਕਿ ਕੁਝ ਕੇਸਾਂ ਦੇ ਵਿੱਚ ਕੋਵਿਡ ਦੇ ਜੋ 19 ਦੇ ਕੇਸ ਆ ਉਹਨਾਂ ਦੇ ਵਿੱਚ ਘਾਟਾ ਹੋਇਆ ਹੈਗਾ। ਪਿਛਲੇ ਕਈ ਦਿਨਾਂ ਤੋਂ ਇਹ ਅਫਵਾਹਾਂ ਵੀ ਤੇ ਇਹ ਵੀ ਗੱਲਬਾਤ ਚੱਲ ਰਹੀ ਸੀ ਵੀ ਹੋ ਸਕਦਾ ਲਾਸ ਐਂਜਲਸ ਕਾਉਂਟੀ ਦੇ ਵਿੱਚ ਇਨਸਾਈਡ ਜਿੱਥੇ ਵੀ ਤੁਸੀਂ ਹੁੰਦੇ ਆ ਬਿਲਡਿੰਗਸ ਦੇ ਵਿੱਚ ਜਾਂਦੇ ਆ ਤੇ ਤੁਹਾਨੂੰ ਮਾਸਕ ਦੀ ਜ਼ਰੂਰਤ ਪਵੇ। ਜੁਲਾਈ 14 ਨੂੰ LA ਦੀ ਕਾਉਂਟੀ ਦੇ ਡਿਪਾਰਟਮੈਂਟ ਆਫ ਪਬਲਿਕ ਹੈਲਥ ਨੇ ਇਹ ਕਿਹਾ ਸੀ ਯੂਨੀਵਰਸਲ ਇੰਡੋਰ ਮਾਸਕ ਮੈਂਡੇਟ ਇੰਪਲੀਮੈਂਟ ਕੀਤਾ ਜਾ ਸਕਦਾ ਹੈਗਾ ਜੇ ਸੈਂਟਰ ਫਾਰ ਡਿਸੀਜ਼ ਕੰਟਰੋਲ ਤੇ ਪ੍ਰੀਵੈਂਸ਼ਨ ਵੱਲੋਂ ਹਾਈ ਲੈਵਲ ਆਫ COVID-19 ਟ੍ਰਾਂਸਮਿਸ਼ਨ ਦੇ ਕੇਸ ਆਏ। ਪਰ ਹੁਣ ਉਹਨਾਂ ਨੇ ਦੱਸਿਆ ਵੀ ਇੰਨੇ ਜ਼ਿਆਦਾ ਕੇਸ ਨਹੀਂ, ਹੁਣ ਥੋੜੇ ਘਟਣੇ ਸ਼ੁਰੂ ਹੋ ਗਏ ਹੈਗੇ ਆ, ਸੋ ਇਸ ਕਰਕੇ ਆਪਾਂ ਇਹ ਮੈਂਡੇਟ ਨਹੀਂ ਲਾਵਾਂਗੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ
ਅਗਸਤ ਦੇ ਮਹੀਨੇ 'ਚ ਸਭ ਨੂੰ ਯਾਦ ਆ ਹਰਜੋਤ ਸਿੰਘ ਜੀ, ਅੱਜ ਤੋਂ 10 ਸਾਲ ਪਹਿਲਾਂ ਵਿਸਕੌਨਸਨ ਓਕ ਕ੍ਰੀਕ ਦੇ ਵਿੱਚ ਇੱਕ ਸਰਫਰੇ ਦੇ ਦੁਆਰਾ, ਇੱਕ ਸ਼ਦਾਈ ਦੇ ਦੁਆਰਾ ਅੰਨ੍ਹੇਵਾਹ ਗੋਲੀਆਂ ਚਲਾ ਕੇ ਓਕ ਕ੍ਰੀਕ ਗੁਰਦੁਆਰਾ ਸਾਹਿਬ ਦੇ ਵਿੱਚ ਕਤਲੇਆਮ ਕੀਤਾ ਗਿਆ ਸੀਗਾ। ਅੱਧਾ ਦਰਜਨ ਲੋਕ ਉਸ ਦੇ ਵਿੱਚ ਜਿਹੜੇ ਉਹ ਮਾਰੇ ਗਏ ਸੀ। ਉਸੇ ਦੇ ਤਹਿਤ ਇੱਕ ਸਿੱਖ ਮੋਟਰਸਾਈਕਲ ਕਲੱਬ ਜਿਹੜੇ ਕੈਲੀਫੋਰਨੀਆ ਵਾਲੇ ਆ, ਉਹ ਰਾਈਡ ਅਗੇਂਸਟ ਹੇਟ ਇੱਕ ਕ੍ਰਾਸ ਕੰਟਰੀ ਰਾਈਡ ਕਰਨ ਜਾ ਰਹੇ ਆ, ਜਿਸ ਦੀ ਸ਼ੁਰੂਆਤ ਇਹਨਾਂ ਨੇ ਆਉਂਦੇ ਸ਼ਨਿਚਰਵਾਰ ਨੂੰ ਸਟਾਕਟਨ ਗੁਰਦੁਆਰਾ ਸਾਹਿਬ ਤੋਂ ਕਰਨੀ ਆ। 30 ਜੁਲਾਈ ਨੂੰ ਸ਼ਾਮੀ 5 ਤੋਂ 7 ਵਜੇ ਤੱਕ ਉਹਨਾਂ ਨੇ ਇੱਕ ਵਿਸ਼ੇਸ਼ ਪ੍ਰੋਗਰਾਮ ਰੱਖਿਆ ਆ, ਤੇ ਇਹ ਅਗਲੇ 5 ਦਿਨਾਂ ਦੇ ਵਿੱਚ ਕੈਲੀਫੋਰਨੀਆ ਤੋਂ ਬਾਅਦ 'ਚ ਨਵਾਡਾ, ਜਿਹੜੇ ਆ ਐਰੀਜ਼ੋਨਾ, ਇਹਨਾਂ ਜਿਹੜੇ ਆ ਸੂਬਿਆਂ 'ਚੋਂ, ਐਰੀਜ਼ੋਨਾ 'ਚੋਂ ਹੁੰਦੇ ਹੋਏ ਇਵੈਂਚੁਅਲੀ ਜਿਹੜੇ ਆ ਵਿਸਕੌਨਸਨ ਦੇ ਵਿੱਚ ਉਹਨਾਂ ਨੇ ਓਕ ਕ੍ਰੀਕ ਗੁਰਦੁਆਰਾ ਸਾਹਿਬ ਵਿਖੇ ਜਿਹੜਾ ਉਹ ਪਹੁੰਚਣਾ ਆ। ਸੋ ਇਹਨਾਂ ਦੇ ਪ੍ਰੋਗਰਾਮ ਜਿਹੜੇ ਆ ਉਹ ਲਿਖੇ ਗਏ ਆ। ਸੋ ਜੇ ਕਹਿੰਦੇ ਵੀ ਸ਼ੁਰੂਆਤ ਦੇ ਵਿੱਚ ਦਰਜਨ ਕੁ ਭਰ ਜਿਹੜੇ ਰਾਈਡਰਸ ਆ, ਉਹਨਾਂ ਨੇ ਆਪਣਾ ਨਾਮ ਲਿਖਵਾਇਆ ਆ, ਉਹ ਉਹਨਾਂ ਨੇ ਸ਼ੁਰੂ ਕਰਨਾ ਹੈ। ਰਸਤੇ ਦੇ ਵਿੱਚ ਇਹਨਾਂ ਨੇ ਫੀਨਿਕਸ ਗੁਰਦੁਆਰਾ ਸਾਹਿਬ ਜਿਹੜਾ ਉੱਥੇ ਵੀ ਰੁਕਣਾ ਆ। ਫੀਨਿਕਸ ਦੇ ਵਿੱਚ ਉਹੀ ਜਿਹੜਾ ਹਰਜੋਤ ਸਿੰਘ ਜੀ ਹੇਟ ਦੇ ਜਿਹੜੇ ਪਹਿਲੇ ਸ਼ਿਕਾਰ 9/11 ਤੋਂ ਬਾਅਦ 'ਚ ਜਿਹੜੇ ਸੋਢੀ ਸੀਗੇ, ਉਹਨਾਂ ਨੂੰ ਗੋਲੀ ਮਾਰ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਸੀ। ਸੋ ਉਹਨਾਂ ਦੇ ਪਰਿਵਾਰ ਨੂੰ ਮਿਲ ਕੇ ਉਹਨਾਂ ਨੂੰ ਯਾਦ ਕਰਦੇ ਹੋਏ ਫਿਰ ਇਸ ਰਾਈਡ ਨੂੰ ਸਿੱਖ ਮੋਟਰਸਾਈਕਲ ਕਲੱਬ ਵਾਲੇ ਆ, ਉਹ ਆਪਣੀ ਮੰਜ਼ਿਲ ਤੱਕ ਓਕ ਕ੍ਰੀਕ ਗੁਰਦੁਆਰਾ ਸਾਹਿਬ ਉੱਧਰ ਤੱਕ ਜਿਹੜੀ ਉਹ ਲੈ ਕੇ ਜਾਣਗੇ। ਸੋ ਇਹਨਾਂ ਨੇ ਇੱਥੋਂ ਤੁਰਨਾ ਹੈ ਜੀ, ਐਤਵਾਰ ਨੂੰ ਤੜਕੇ ਸਵੇਰੇ ਤੁਰਨਾ ਹੈ, ਪਰ ਸ਼ਾਮ ਨੂੰ ਇਹਨਾਂ ਨੇ 30 ਤਰੀਕ ਨੂੰ ਅਰਦਾਸ ਦਾ ਜਿਹੜਾ ਪ੍ਰੋਗਰਾਮ ਆ 5 ਤੋਂ ਜਿਹੜਾ ਆ 7 ਵਜੇ ਤੱਕ ਜਿਹੜਾ ਉਹ ਰੱਖਿਆ ਆ। ਸੋ ਜਿਹੜੇ ਸਟਾਕਟਨ ਗੁਰਦੁਆਰਾ ਸਾਹਿਬ ਉਹਦੇ ਇਰਦ ਗਿਰਦ ਲੋਕ ਰਹਿੰਦੇ ਆ, ਜਾ ਕੇ ਇਹਨਾਂ ਦੀ ਹੌਸਲਾ ਅਫਜ਼ਾਈ ਲਈ ਜ਼ਰੂਰ ਜਿਹੜਾ ਉਹ ਤੁਸੀਂ ਪਹੁੰਚੋ। 31 ਤਰੀਕ ਤੋਂ ਤੁਰਦੇ ਹੋਏ ਆਈ ਥਿੰਕ 5 ਤਰੀਕ ਤੱਕ ਉਹਨਾਂ ਨੇ ਜਿਹੜਾ ਉੱਧਰਲੇ ਪਾਸੇ ਪਹੁੰਚਣਾ ਆ। ਸੋ 1 ਤਰੀਕ ਨੂੰ ਇਹਨਾਂ ਦਾ ਉੱਥੇ ਫੀਨਿਕਸ ਦੇ ਵਿੱਚ ਪਹੁੰਚਣ ਦਾ ਪ੍ਰੋਗਰਾਮ ਜਿਹੜਾ ਉਹ ਹੈਗਾ ਆ। ਸੋ ਰਸਤੇ ਦੇ ਵਿੱਚ ਜੇ ਕੋਈ ਰਾਈਡਰਸ ਇਹਨਾਂ ਨੂੰ ਜੁਆਇਨ ਕਰਨਾ ਚਾਹੁੰਦੇ ਆ, ਤਾਂ ਉਹ ਜ਼ਰੂਰ ਤੁਸੀਂ ਇਹਨਾਂ ਨੂੰ ਜੁਆਇਨ ਕਰ ਸਕਦੇ ਆ। ਬਾਕੀ ਜੇ ਕਿਸੇ ਨੇ ਕੋਈ ਇਨਫੋਰਮੇਸ਼ਨ ਲੈਣੀ ਆ, ਤਾਂ ਸਿੱਖ ਮੋਟਰਸਾਈਕਲ ਕਲੱਬ ਜਿਹੜੀ ਇਹਨਾਂ ਦੀ ਵੈਬਸਾਈਟ ਆ ਜਾਂ ਇਹਨਾਂ ਦਾ ਫੇਸਬੁੱਕ ਆ, ਤੁਸੀਂ ਉੱਥੇ ਜਾ ਕੇ ਇਹਨਾਂ ਦੀ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਆ। ਸਿੱਖ ਮੋਟਰਸਾਈਕਲ ਕਲੱਬ USA.org ਇਹਨਾਂ ਦੀ ਵੈਬਸਾਈਟ ਹੈਗੀ ਆ। ਉੱਥੇ ਤੁਹਾਨੂੰ ਹੋਰ ਇਸ ਰਾਈਡ ਅਗੇਂਸਟ ਹੇਟ ਦੇ ਬਾਰੇ ਜਿਹੜੀ ਜਾਣਕਾਰੀ ਉਹ ਮਿਲ ਸਕਦੀ ਆ ਜੀ। ਅਗਲੀ ਖਬਰ ਵਿੱਚ ਚਲੀਏ। ਬੇ ਏਰੀਏ ਤੋਂ ਆਈ ਆ ਵੀ ਬਹੁਤ ਸਾਰੇ ਲੋਕ ਕ੍ਰਿਪਟੋ ਕਰੰਸੀ ਸਕੈਮ ਦੇ ਵਿੱਚ ਫਸ ਰਹੇ ਹੈਗੇ ਆ। ਬੇ ਏਰੀਏ ਦੇ ਇੱਕ ਇਨਵੈਸਟਰ ਨੇ, ਜੋ ਕਿ ਖੁਦ ਅਕਾਊਂਟੈਂਟ ਆ, $1.2 ਮਿਲੀਅਨ ਕ੍ਰਿਪਟੋ ਸਕੈਮ ਦੇ ਵਿੱਚ ਆਪਣੇ ਆਪ ਨੂੰ ਫਸਾ ਲਿਆ। ਸੋ ਇਹ ਕੀ ਹੁੰਦਾ, ਬਹੁਤ ਵਾਰੀ ਕਈ ਡੇਟਿੰਗ ਸਾਈਟ ਆ ਜਾਂ WhatsApp ਦੇ ਉੱਤੇ ਤੁਹਾਨੂੰ ਲੋਕ, ਖਾਸ ਕਰਕੇ ਲੇਡੀਜ਼, ਕੰਟੈਕਟ ਕਰਦੀਆਂ। ਸੋ ਇਹ ਜੋ ਬੰਦਾ ਆ ਫਰੀਮੌਂਟ ਕੈਲੀਫੋਰਨੀਆ ਤੋਂ, ਸਾਈ ਇਸ ਦਾ ਨਾਮ ਦੱਸਿਆ ਗਿਆ, ਕਹਿੰਦਾ ਵੀ ਮੈਨੂੰ ਕੰਟੈਕਟ ਕੀਤਾ ਇੱਕ ਲੇਡੀ ਨੇ, ਤੇ ਮੈਂ ਪਹਿਲਾਂ ਹੀ ਥੋੜਾ ਪ੍ਰੋਬਲਮ ਸੀ ਕਿਉਂਕਿ ਉਹਦਾ ਫਾਦਰ ਬਿਮਾਰ ਸੀ। ਤਾਂ ਉਸਨੇ, ਜੋ ਲੇਡੀ ਨੇ ਕੰਟੈਕਟ ਕੀਤਾ, ਉਹਨੂੰ ਕਿਹਾ ਵੀ ਤੇਰਾ ਜੋ ਫਾਦਰ ਬਿਮਾਰ ਆ, ਉਹਦੇ ਲਈ ਜੇ ਤੂੰ ਪੈਸੇ ਇਨਵੈਸਟ ਕਰੂੰਗਾ ਤੇ ਹੋਰ ਖਰਚਾ ਵੀ ਹੋਊਗਾ। ਕ੍ਰਿਪਟੋ ਕਰੰਸੀ ਨਾਲ ਪੈਸੇ ਡਬਲ ਟ੍ਰਿਪਲ ਬਹੁਤ ਛੇਤੀ ਹੋ ਰਹੇ ਹੈਗੇ ਆ। ਸੋ ਉਹ ਕਹਿੰਦਾ ਮੈਂ ਲਾਲਚ ਪਾਸ ਆ ਗਿਆ ਤੇ $5 ਲੱਖ ਭੇਜਿਆ ਉਹਨੂੰ, ਪਹਿਲਾਂ ਆਨਲਾਈਨ ਟ੍ਰਾਂਸਫਰ ਕੀਤਾ। ਸਾਰਾ ਕੁਝ ਐਪ, ਸਾਰਾ ਕੁਝ ਕਹਿੰਦਾ ਸਹੀ ਲੱਗਦੀ ਸੀ, ਤੇ ਇਹ ਵੀ ਲੱਗ ਰਿਹਾ ਸੀ ਵੀ ਜੋ ਕ੍ਰਿਪਟੋ ਕਰੰਸੀ ਬਾਈ ਹੋ ਰਹੀ ਆ, ਲੈਜੀਟੀਮੇਟ ਲੱਗਦਾ ਆ। ਪੜ੍ਹਿਆ ਲਿਖਿਆ ਬੰਦਾ ਸੀ। ਉਸ ਤੋਂ ਬਾਅਦ ਉਹਦੇ ਫਾਦਰ ਦੀ ਡੈਥ ਹੋ ਗਈ, ਤੇ ਉਹ ਕਹਿੰਦਾ ਵੀ ਹੋਰ ਵੀ ਪੈਸੇ, ਹੁਣ 65,000 ਇੱਕ ਵਾਰ, 2 ਲੱਖ ਇੱਕ ਵਾਰ, ਰਿਸ਼ਤੇਦਾਰਾਂ ਤੋਂ ਲੈ ਕੇ $1.2 ਮਿਲੀਅਨ ਜੋ ਆ ਉਹ ਸਾਰਾ ਕੁਝ ਲਾਤਾ। ਜਦ ਬਾਅਦ ਚ ਉਹਦੀ ਇਨਵੈਸਟੀਗੇਸ਼ਨ ਪੁਲਿਸ ਕੋ ਗਿਆ, ਪਤਾ ਕੀਤਾ, ਤੇ ਉਹ ਪਤਾ ਚੱਲਿਆ ਵੀ ਇਹ ਤਾਂ ਇੱਕ ਸਕੀਮ ਚੱਲ ਰਹੀ ਹੈਗੀ ਆ, ਜਿਹਨੂੰ ਪਿਗ ਬੂਚਰਿੰਗ ਕਰਕੇ ਕਿਹਾ ਜਾਂਦਾ ਆ। ਤੇ ਡੇਟਿੰਗ ਵੈਬਸਾਈਟ ਜਾਂ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਤੁਹਾਨੂੰ ਲੇਡੀਜ਼, ਕੁੜੀਆਂ ਇਦਾਂ ਦੀਆਂ ਆ ਜਾਂਦੀਆਂ, ਤੇ ਉਹ ਤੁਹਾਨੂੰ ਜਿੱਦਾਂ ਪੰਪ ਦਿੰਦੀਆਂ, ਜਿੱਦਾਂ ਪਿਗ ਨੂੰ ਪੰਪ ਦਿੰਦੇ ਆ, ਫਲੈਟਰਿੰਗ ਕਰਦੇ ਆ। ਤੇ ਉਹਦੇ ਨਾਲ ਬੰਦਾ ਸੋਚਣ ਲੱਗ ਪੈਂਦਾ ਵੀ ਸ਼ਾਇਦ ਵੀ ਮੇਰਾ ਟਰਸਟ ਬਣਾ ਲਿਆ, ਤੇ ਟਰਸਟ ਬਣਾ ਕੇ ਸੋ ਇੱਕ ਬੰਦਾ ਜਿਹੜਾ ਆ $1.2 ਮਿਲੀਅਨ ਕੈਸ਼ ਲੂਜ਼ ਕਰ ਗਿਆ। ਸੋ ਜਿੰਨੇ ਵੀ ਸਾਡੇ ਸਰੋਤੇ ਆ, ਪਲੀਜ਼ ਧਿਆਨ ਰੱਖੋ। FBI ਦੀ ਰਿਪੋਰਟ ਦੇ ਮੁਤਾਬਕ 740 ਕੰਪਲੇਨ ਜੋ ਰੋਮਾਂਸ ਰਿਲੇਟਡ ਸਕੈਮ ਹੋਏ ਹੈਗੇ ਆ ਨਾਰਦਰਨ ਡਿਸਟ੍ਰਿਕਟ ਆਫ ਕੈਲੀਫੋਰਨੀਆ ਦੇ ਵਿੱਚ। ਸੈਨ ਫਰਾਂਸਿਸਕੋ ਬਿਊਰੋ ਨੇ ਰਿਪੋਰਟ ਕੀਤਾ $64 ਮਿਲੀਅਨ ਲੋਕਾਂ ਨੇ ਕੱਲਾ 2021 ਚ ਲਾਸ ਕੀਤਾ ਆ।
$35 ਮਿਲੀਅਨ 2020 ਦੇ ਵਿੱਚ ਲਾਸ ਕੀਤਾ ਸੀ। ਸੋ ਸਾਰੇ ਜਿਹੜੇ ਵਿਕਟਮਸ ਹੈਗੇ ਆ ਰੋਮਾਂਸ ਰਿਲੇਟਡ ਸਕੈਮਸ ਦੇ ਵਿੱਚ ਸੈਂਟਾ ਕਲਾਰਾ ਕਾਉਂਟੀ, ਸੈਨ ਫਰਾਂਸਿਸਕੋ ਕਾਉਂਟੀ ਤੇ ਆਲਾਮੀਟਾ ਕਾਉਂਟੀ ਆ। ਸੋ ਇਹ ਸੋਹਣੇ ਸੋਹਣੇ ਚਿਹਰੇ ਜਿਹੜੇ ਮੋਹਰੇ ਲਾ ਕੇ ਨਾ ਪਿੱਛੇ ਕੰਮ ਜਿਹੜੇ ਇਦਾਂ ਉਹ ਕਰਦੇ ਆ, ਰਗੜ ਹੋ ਜਾਂਦੇ ਆ। ਇਹਨੇ ਤਾਂ ਦੱਸਤਾ, ਹੋਰ ਪਤਾ ਨਹੀਂ ਵਿਚਾਰੇ ਇਦਾਂ ਦੇ ਕਿੰਨੇ ਕੁ ਹੋਣੇ ਆ ਜਿਹੜੇ ਚੁੱਪ ਚੁਪੀਤੇ ਮੂੰਹ ਲੁਕਾਈ ਬੈਠੇ ਹੋਣੇ ਆ ਵੀ ਭਾਈ ਦੱਸਿਆ ਤਾਂ ਆਪਣੀ ਜਿਹੜੀ ਬੇਇੱਜ਼ਤੀ ਉਹ ਆਪ ਹੁੰਦੀ ਹੈ ਭਾਈ। ਇਹ ਆ ਵੀ ਦੱਸਣ ਦੇ ਨਾਲ ਇੰਨਾ ਜ਼ਰੂਰ ਹੁੰਦਾ ਵੀ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ। ਸੋ ਇਹਦੀ ਖਬਰ ਆਉਣ ਦੇ ਨਾਲ ਇਹ ਚੀਜ਼ ਜਿਹੜੀ ਉਹ ਜ਼ਰੂਰ ਹੋਈ ਜਦੋਂ ਨਾ IP ਐਡਰੈਸ ਤੋਂ ਸਾਰਾ ਕੁਝ ਬੰਦੇ ਨੇ ਲੋਕੇਟ ਕਰਨਾ ਚਾਹਿਆ ਤੇ ਲੱਭ ਹੀ ਲਿਆ ਤਾਂ ਕਹਿੰਦਾ ਵੀ ਕੰਬੋਡੀਆ ਦੇ ਵਿੱਚ ਕੁੜੀ ਸੀਗੀ ਉਹ। ਤੇ ਜਦੋਂ ਉਹਨੂੰ ਕਿਹਾ ਵੀ ਤੂੰ ਏਦਾਂ ਮੇਰੇ ਨਾਲ ਕੀਤੀ, ਉਹ ਕਹਿੰਦੇ ਮੈਂ ਤਾਂ ਤੈਨੂੰ ਜਾਣਦੀ ਨਹੀਂ। ਤੇ ਹੁਣ ਉਹ ਬੰਦੇ ਦਾ ਜੋ ਸਾਈ ਆ ਉਹਦੇ ਰਿਸ਼ਤੇਦਾਰਾਂ ਨੇ GoFundMe ਪੇਜ ਸੈਟਅਪ ਕੀਤਾ। GoFundMe ਵਾਲਿਆਂ ਦੀ ਵੀ ਜਿਹੜੀ ਹਰਜੋਤ ਸਿੰਘ ਜੀ ਸੁਣ ਲਓ, ਚਲੋ ਵੀ ਮੈਨੂੰ ਚੇਤਾ ਆ ਗਈ ਹੈ। ਇੱਕ ਬੀਬੀ ਨੇ ਨਾ ਪਿਛਲੇ ਸਾਲਾਂ 'ਚ ਉਹਨੂੰ ਹੁਣ ਅੰਦਰ ਕੀਤਾ ਆ, ਉਹਦੇ ਤੇ ਫਰਾਡ ਦੇ ਜਿਹੜੇ ਚਾਰਜਸ ਆ ਉਹ ਲਾਏ ਗਏ ਆ। ਜਦੋਂ ਇੱਕ ਨਾ ਬਰਫੀਲੇ ਤੂਫਾਨ ਦੇ ਵਿੱਚ ਉਹਨੇ ਏਦਾਂ ਸਟੋਰੀ ਘੜ ਕੇ ਜਿਹੜੀ ਉਹ ਪੇਸ਼ ਕੀਤੀ ਵੀ ਮੇਰੀ ਗੱਡੀ ਦਾ ਤੇਲ ਮੁੱਕ ਗਿਆ ਤੇ ਇੱਕ ਜਿਹੜਾ ਹੋਮਲੈਸ ਬੰਦਾ ਆ ਉਹਨੇ ਮੇਰੀ ਮਦਦ ਕੀਤੀ, $20 ਗੈਸ ਬਣਾ ਕੇ, ਤੇ ਉਹ ਪਤਾ ਨਹੀਂ ਲੱਖਾਂ ਹੀ ਡਾਲਰ ਇਕੱਠੇ ਕਰ ਲਏ ਤੇ ਪਤਾ ਲੱਗਿਆ ਬਿਲਕੁਲ ਪਲਾਂਟਡ ਸਟੋਰੀ ਸੀਗੀ। ਉਹਨਾਂ ਨੇ ਜਾਣਬੁੱਝ ਕੇ ਹਾਂ ਉਹ ਬਾਅਦ ਚ ਪਤਾ ਲੱਗਾ ਵੀ ਇਹ ਤਾਂ ਭਾਈ ਇੰਨਾ ਲੋਕਾਂ ਨੂੰ ਰਗੜ ਗਏ ਆ। ਸੋ GoFundMe ਦੇ ਉੱਤੇ ਨਾ ਏਦਾਂ ਬਹੁਤ ਚੱਲਦਾ ਜੋ ਲੋਕਾਂ ਨੂੰ ਭਾਵਨਾਤਮਕ ਜਿਹੜੀਆਂ ਚੀਜ਼ਾਂ ਆ ਉਹ ਕਰਕੇ ਨਾ ਵੀ ਹਾਏ ਇੱਥੇ ਦੇ ਇਹ ਹੋ ਗਿਆ ਉਹ ਹੋ ਗਿਆ। ਸੋ ਜਿੱਥੇ ਬੰਦੇ ਨੇ ਜਿਹੜਾ ਮਦਦ ਵੀ ਕਰਨਾ ਚਾਹੁੰਦਾ ਉਹ ਵੀ ਪਿੱਛੇ ਹਟ ਜਾਂਦਾ ਬਾਅਦ ਚ ਵੀ ਆਹ ਕੁਛ ਹੁੰਦਾ ਹੈ। ਸੋ ਪਰ ਇਹ ਆ ਵੀ ਸਕੈਮਾਂ ਤੋਂ ਭਾਈ ਬਚ ਕੇ ਅੱਜ ਦਾ ਸਾਂਝੀ ਸੱਤ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਇਸੇ ਦੇ ਉੱਤੇ ਹੀ ਜਿਹੜੀ ਗੱਲਬਾਤ ਆ ਉਹ ਕੀਤੀ ਗਈ ਸੀਗੀ ਵੀ ਇਹੋ ਜਿਹੀਆਂ ਚੀਜ਼ਾਂ ਤੋਂ ਤੁਸੀਂ ਜਿਹੜਾ ਉਹ ਬਚ ਕੇ ਰਹੋ। ਅਦਰਵਾਈਜ਼ ਰਗੜਾ ਜਿਹੜਾ ਉਹ ਜ਼ਿਆਦਾ ਲੱਗ ਜਾਂਦਾ ਤੇ ਅੱਜ ਕੱਲ੍ਹ ਰਗੜਾ ਛੋਟਾ ਨਹੀਂ ਲਾਉਂਦੇ, ਵੱਡਾ ਹੀ ਜਿਹੜਾ ਉਹ ਰਗੜਾ ਆ ਉਹ ਲੱਗਦਾ ਆ। ਜਿਨ੍ਹਾਂ ਨੇ ਲੋਟਰੀ ਖੇਲਣੀ ਆ ਰਾਜਕਮਲ ਸਿੰਘ ਜੀ, $1.1 ਬਿਲੀਅਨ ਦੀ ਮੈਗਾ ਮਿਲੀਅਨ ਲੋਟਰੀ ਚੱਲ ਗਈ ਆ ਫਰਾਈਡੇ ਨੂੰ ਜੀ। ਜਿਹੜੇ ਲੋਟੋ ਖੇਲਦੇ ਆ ਉਹ ਲੋਟੋ ਲੈ ਸਕਦੇ ਆ, ਪਰ ਆਪਾਂ ਤਾਂ ਨਹੀਂ ਲੈਂਦੇ ਹੈਗੇ। ਪਰ ਆਪਾਂ ਖਬਰ ਜ਼ਰੂਰ ਤੁਹਾਡੇ ਨਾਲ ਸਾਂਝੀ ਕਰ ਰਹੇ ਜੀ ਜੀ। ਹਰਜੋਤ ਸਿੰਘ ਜੀ AB5 ਨੂੰ ਲੈ ਕੇ ਉਦਾਂ ਦਾ ਸਮਾਂ ਚਲੋ ਹੋ ਗਿਆ, ਪਰ ਇੱਕ ਖਬਰ ਜਿਹੜੀ ਆਪਾਂ ਜ਼ਰੂਰ ਸਾਂਝੀ ਕਰਨਾ ਚਾਹੁੰਦੇ ਹਾਂ। AB5 ਤੋਂ ਬਚਣ ਦੇ ਲਈ ਆਪਾਂ ਦੇਖ ਰਹੇ ਸੀਗੇ ਵੀ ਗਿਗ ਵਰਕਰ ਜਿਹੜੀ ਇਹ ਲਾਅ ਬਣਾਇਆ ਗਿਆ ਸੀਗਾ ਕੈਲੀਫੋਰਨੀਆ ਦੇ ਵਿੱਚ। ਕਹਿੰਦੇ ਸੀਗੇ ਵੀ ਚੱਲ ਸਾਨੂੰ ਕੋਈ ਨਹੀਂ, ਅਸੀਂ ਕਿਸੇ ਹੋਰ ਸਟੇਟ ਦੇ ਵਿੱਚ ਚੱਲ ਜਾਂਗੇ ਜਾਂ ਇੱਦਾਂ ਕਰ ਲਾਂਗੇ, ਉਹਦਾ ਵਰਕ ਅਰਾਊਂਡ ਲੱਭ ਲਾਂਗੇ। ਹੁਣ ਕਿੱਥੇ ਭੱਜੂਗੇ? ਜਿਹੜੀ ਅਗਲੀ ਖਬਰ ਆ ਉਹ ਇਸ ਗੱਲ ਨੂੰ ਜਿਹੜੀ ਜ਼ਰੂਰ ਚਿੰਤਾ ਪ੍ਰਗਟਾਉਂਦੀ ਆ। ਆਪਾਂ ਉਦੋਂ ਦਿਨਾਂ 'ਚ ਵੀ ਗੱਲ ਕਰਦੇ ਰਹੇ ਵੀ ਲੇਬਰ ਡਿਪਾਰਟਮੈਂਟ ਜਿਹੜਾ ਫੈਡਰਲ ਲੈਵਲ ਦੇ ਉੱਤੇ ਆ ਉਹ ਵੀ ਇਸ ਪਾਸੇ ਵੱਲ ਨੂੰ ਸੋਚ ਰਿਹਾ ਆ। ਆਲਰੇਡੀ ਹਾਊਸ ਦੇ ਵਿੱਚ ਇੱਕ ਨਵਾਂ ਬਿੱਲ ਜਿਹੜਾ ਇੰਟਰੋਡਿਊਸ ਕਰ ਦਿੱਤਾ ਗਿਆ ਆ, ਉਸ ਦਾ ਨਾਂ ਆ ਵਰਕਰ ਫਲੈਕਸੀਬਿਲਿਟੀ ਤੇ ਚੋਇਸ ਐਕਟ ਜਾਂ HR 8442। ਇਸ ਦੇ ਨਾਲ ਜਿਹੜੇ ਫੇਅਰ ਲੇਬਰ ਸਟੈਂਡਰਡ ਐਕਟ ਆ ਉਸ ਦੇ ਨਾਲ ਹੁਣ EMPLOYEES ਦੀ ਪਰਿਭਾਸ਼ਾ ਜਿਹੜੀ ਆ ਹਰਜੋਤ ਸਿੰਘ ਜੀ ਚੇਂਜ ਹੋਣ ਜਾ ਰਹੀ ਆ। ਸੋ ਉਹਦੇ ਵਿੱਚ ਬੇਸਿਕਲੀ ਜਿਹੜੀ ਐਪ ਬੇਸਡ ਗਿਗ ਵਰਕਰਸ ਆ ਉਹਨਾਂ ਦੀ ਇੱਕ ਨਵੀਂ ਕੈਟੇਗਰੀ ਐਸਟੈਬਲਿਸ਼ ਜਿਹੜੀ ਆ ਉਹ ਕਰਨ ਜਾ ਰਹੇ ਆ। ਸੋ ਇਹ ਹੁਣ ਤੁਸੀਂ ਦੇਖ ਲਓ ਵੀ ਫੈਡਰਲ ਲੇਬਰ ਲਾਅ ਦੇ ਵਿੱਚ ਇਹ ਚੀਜ਼ ਜਿਹੜੀ ਆ ਉਹ ਚੇਂਜ ਕਰਨ ਬਾਰੇ ਜਿਹੜੀ ਆ ਉਹ ਆਲਰੇਡੀ ਸ਼ੁਰੂ ਹੋ ਚੁੱਕੀ ਆ। ਰਿਪਰੈਜ਼ੈਂਟੇਟਿਵ ਹੈਨਰੀ ਕਿਊਲਰ ਟੈਕਸਸ ਤੋਂ ਆ। ਇਸ ਦੇ ਨਾਲ ਨਿਊਯਾਰਕ ਤੋਂ ਐਲੀਸ ਸਟੈਫਨਿਕ, ਮਿਸ਼ੇਲ ਸਟੀਲ ਜਿਹੜੇ ਆ ਕੈਲੀਫੋਰਨੀਆ ਤੋਂ। ਉਹਨਾਂ ਨੇ ਕਿਹਾ ਵੀ ਇਸ ਕੈਟੇਗਰੀ ਨੂੰ ਜਿਹੜਾ ਹੁਣ ਅਸੀਂ ਬਣਾ ਰਹੇ ਹੈਗੇ ਆ ਵੀ ਜਿਹੜੇ ਵਰਕਰ ਆ ਫਲੈਕਸੀਬਿਲਿਟੀ ਐਗਰੀਮੈਂਟਸ ਆ ਉਸ ਨੂੰ ਲੈ ਕੇ। ਸੋ ਹੁਣ ਧਿਆਨ ਰੱਖਿਓ, ਆਪਾਂ ਸਾਰੇ ਜਾਣੇ ਜਿੱਦਾਂ ਹੀ ਇਸ ਬਿੱਲ ਦੇ ਬਾਰੇ ਹੋਰ ਜਾਣਕਾਰੀ ਆਉਂਦੀ ਆ ਵੀ ਇਹ ਕੀ ਓਨਰ ਆਪਰੇਟਰ ਜਾਂ ਗਿਗ ਵਰਕਰਸ ਦੇ ਹੱਕ ਵਾਲਾ ਆ ਜਾਂ ਇਹਨਾਂ ਦੇ ਉਲਟ ਵਾਲਾ ਆ, ਕਿੱਦਾਂ ਇਸ ਦੇ ਵਿੱਚ ਹੋਊਗਾ, ਉਹ ਚੀਜ਼ ਨੂੰ ਜ਼ਰੂਰ ਦੱਸਾਂਗੇ। ਪਰ ਇਹ ਆ ਵੀ ਇੱਕ ਨਵੀਂ ਕੈਟੇਗਰੀ ਬਣਾਉਣ ਜਾ ਰਹੇ ਆ, ਨਵੀਂ ਕਲਾਸੀਫਿਕੇਸ਼ਨ ਜਿਹੜੀ ਆ ਉਹ ਗਿਗ ਵਰਕਰਸ ਨੂੰ ਲੈ ਕੇ ਐਸਟੈਬਲਿਸ਼ ਕਰਨ ਜਾ ਰਹੇ ਆ US ਦੇ ਲੇਬਰ ਲਾਅ ਦੇ ਲਈ। ਫਿਰ ਇਹ ਸਟੇਟ ਦਾ ਮੁੱਦਾ ਨਹੀਂ ਰਹਿ ਜਾਣਾ, ਫਿਰ ਇਹ ਹੌਲੀ ਹੌਲੀ ਪੂਰੇ ਅਮਰੀਕਾ ਦੇ ਵਿੱਚ ਨੇਸ਼ਨ ਵਾਈਡ ਜਿਹੜਾ ਮੁੱਦਾ ਆ ਇਹ ਬਣ ਜਾ ਰਿਹਾ। ਇਹ ਬਾਈ ਪਾਰਟੀਜ਼ਨ ਐਕਟ ਆ। ਇੱਥੋਂ ਬਾਈ ਪਾਰਟੀਜ਼ਨ ਦਾ ਮਤਲਬ ਇਹ ਹੁੰਦਾ ਆ ਵੀ ਦੋਨਾਂ ਹੀ ਪਾਰਟੀਆਂ ਦੇ ਜਿਹੜੇ ਲਾਅ ਮੇਕਰਸ ਆ ਉਹ ਇਸ ਚੀਜ਼ ਦੇ ਵਿੱਚ ਐਗਰੀ ਆ। ਸਾਰੇ ਨਹੀਂ, ਕੁਛ ਕੁ ਤਾਂ ਜਿਹੜੇ ਉਹ ਐਗਰੀ ਹੈਗੇ ਇਹਨਾਂ ਚੀਜ਼ਾਂ ਨੂੰ ਲੈ ਕੇ। ਸੋ ਊਬਰ, ਡੋਰਡੈਸ਼, ਲਿਫਟ ਤੇ ਹੋਰ ਜਿਹੜੀਆਂ ਗਿਗ ਵਰਕਰਸ ਆ ਉਹ ਫਾਈਟ ਕਰ ਰਹੀਆਂ ਵੀ ਨਵਾਂ ਹੀ EMPLOYMENT ਕੈਟੇਗਰੀ ਨਾ ਸਾਡੇ ਜਿਹੜੇ ਆ
ਜਿਹੜੇ ਕੰਮ ਕਰਨ ਵਾਲੇ ਗਿਗ ਵਰਕਰਸ ਆ ਉਹਨਾਂ ਦੀ ਬਣ ਜਾਵੇ। ਉਹ ਗਿਗ ਵਰਕਰ ਹੀ ਰਹਿਣ ਦੇਣਾ ਚਾਹੁੰਦੇ ਆ, ਪਰ ਇਹ ਸਾਰੇ ਜਾਣੇ ਇਹਨਾਂ ਲੋਕਾਂ ਦੇ ਲਈ ਵੀ ਇਹਨਾਂ ਨੂੰ ਇੰਪਲੋਇਮੈਂਟ ਵਾਲੇ ਹੱਕ ਮਿਲਣ, ਇਸ ਚੀਜ਼ ਦੇ ਲਈ ਜਿਹੜਾ ਉਹ ਜੱਦੋਜਹਿਦ ਜਿਹੜੀ ਉਹ ਚੱਲ ਰਹੀ ਆ। ਸੋ ਜਲਦ ਹੀ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਵਿੱਚ ਆਪਾਂ ਲੇਬਰ ਡਿਪਾਰਟਮੈਂਟ ਦੇ ਵਿੱਚ ਇਹ ਜਿਹੜੇ ਚੇਂਜ ਜਿਹੜੇ ਉਹ ਦੇਖਣ ਵਾਲੇ ਆ। ਸੋ AB5 ਦਾ ਮੁੱਦਾ ਕਹਿ ਸਕਦੇ ਹਾਂ ਵੀ ਸਾਰੇ ਪਾਸੇ ਪੂਰੇ ਅਮਰੀਕਾ ਦੇ ਵਿੱਚ ਇਹ ਹੌਲੀ ਹੌਲੀ ਫੈਲਣ ਵਾਲਾ ਆ। ਸੋ ਹੁਣ ਦੇਖੋ ਅੱਗੇ ਜਿਹੜਾ ਉਹ ਕੀ ਬਣਦਾ। ਹਾਊਸ ਦੇ ਵਿੱਚ ਤਾਂ ਕਹਿੰਦੇ ਵੀ ਮੋਸਟਲੀ ਇਸ ਤੇ ਪਾਸ ਹੋਣ ਦੀ ਉਮੀਦ ਜਿਹੜੀ ਉਹ ਹੈਗੀ ਆ, ਕਿਉਂਕਿ ਉਹਦੇ ਵਿੱਚ ਡੈਮੋਕ੍ਰੇਟ ਮੈਜੋਰਟੀ ਆ, ਈਵਨ ਦੋ ਇਹਦੇ ਵਿੱਚ ਕਈ ਰਿਪਬਲਿਕਨਸ ਵੀ ਆਲਰੇਡੀ ਸਾਥ ਦੇ ਰਹੇ ਆ। ਸੈਨੇਟ 'ਚ ਦੇਖੋ ਕੀ ਬਣੂਗਾ ਇਸ ਦਾ, ਪਰ ਇਹ ਆ ਵੀ ਆਲਰੇਡੀ ਚਰਚਾ ਇਸ ਦੇ ਉੱਤੇ ਹੁਣ ਸ਼ੁਰੂ ਹੋ ਗਈ ਆ ਵੀ ਗਿਗ ਵਰਕਰਸ ਦੀ, ਖਾਸ ਕਰਕੇ ਐਪ ਬੇਸਡ ਜਿਹੜੇ ਗਿਗ ਵਰਕਰਸ ਆ ਉਹਨਾਂ ਨੂੰ ਐਜ਼ ਏ ਇੰਪਲੋਈ ਦੀ ਕਲਾਸੀਫਿਕੇਸ਼ਨ ਨਵੀਂ ਜਿਹੜੀ ਆ ਉਹ ਇੱਕ ਤਿਆਰੀ ਜਿਹੜੀ ਇਸ ਟਾਈਮ ਨੇਸ਼ਨ ਵਾਈਡ ਜਿਹੜੀ ਉਹ ਚੱਲ ਪਈ ਹੈਗੀ ਆ। ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਅੱਜ ਲਗਾਤਾਰ ਦੂਜੇ ਦਿਨ ਸਟਾਕ ਮਾਰਕੀਟ ਉੱਪਰ ਗਈ ਆ, ਕਿਉਂਕਿ ਇਨਵੈਸਟਰ ਹੁਣ ਇਹ ਸੋਚ ਰਹੇ ਆ ਵੀ ਇੰਨਾ ਜ਼ਿਆਦਾ ਇੰਟਰਸਟ ਰੇਟ ਵਧਾਇਆ, ਸ਼ਾਇਦ ਆਉਣ ਵਾਲੇ ਸਮੇਂ 'ਚ ਫੈਡਰਲ ਰਿਜ਼ਰਵ ਬੋਰਡ ਇੰਨਾ ਇੰਟਰਸਟ ਰੇਟ ਨਾ ਵਧਾਵੇ। ਅੱਜ ਵੀ 300 ਤੋਂ ਵੱਧ ਪੁਆਇੰਟ ਡਾਓ ਜੋਨ ਇੰਡਸਟਰੀਅਲ ਉੱਪਰ ਗਿਆ ਹੈ। ਐਮਾਜ਼ੋਨ ਨੇ ਜਿੱਦਾਂ ਆਪਾਂ ਦੱਸਿਆ ਸੀਗਾ ਵੀ ਇਹ ਹਫਤਾ ਬੜਾ ਅਹਿਮ ਰਹਿਣ ਵਾਲਾ ਹੈ। ਆਲਦੋ ਅੱਜ ਦੇਖੋ GDP ਦੀ ਨੈਗੇਟਿਵ ਰਿਪੋਰਟ ਰਹੀ ਆ ਵੀ 2 ਕੁਆਟਰ ਲਗਾਤਾਰ GDP ਸੁੰਗੜੀ ਆ, ਪਰ ਉਸ ਦੇ ਬਾਵਜੂਦ ਇਨਵੈਸਟਰਸ ਨੇ ਜਿਹੜੇ ਦੇਖਿਆ ਵੀ ਵੱਡੀਆਂ ਕੰਪਨੀਆਂ ਆ ਉਹਨਾਂ ਨੇ ਆਪਣੀਆਂ ਅਰਨਿੰਗ ਰਿਪੋਰਟਸ ਠੀਕ ਠਾਕ ਜਿਹੜੀਆਂ ਉਹ ਦਿਖਾਈਆਂ ਆ। ਐਮਾਜ਼ੋਨ ਦਾ ਸਟਾਕ 12% ਇੱਕ ਟਾਈਮ ਦੇ ਉੱਤੇ ਜਿਹੜਾ ਉਹ ਛਾਲ ਮਾਰ ਗਿਆ ਸੀਗਾ। ਰੋਕੂ ਦਾ ਜਿੱਦਾਂ ਤੁਸੀਂ ਦੱਸਦੇ ਰਹੇ ਆ ਉਹ 28% ਜਿਹੜਾ ਉਹ ਥੱਲੇ ਨੂੰ ਜਿਹੜਾ ਉਹ ਪਲੰਜ ਕਰ ਗਿਆ ਸੀਗਾ। ਓਵਰਆਲ ਅੱਜ ਇੱਕ ਵਾਰੀ ਫਿਰ 332 ਪੁਆਇੰਟ ਡਾਓ ਜੋਨਸ ਵੱਧ ਕੇ 32,530 ਤੇ ਬੰਦ ਹੋਇਆ। S&P 49 ਪੁਆਇੰਟ ਵੱਧ ਕੇ 4,072 ਤੇ ਬੰਦ ਹੋਇਆ। ਨੈਸਡੈਕ 130 ਪੁਆਇੰਟ ਵੱਧ ਕੇ 12,162 ਤੇ ਬੰਦ ਹੋਇਆ। ਸੋਨੇ ਦਾ ਭਾਅ $1754 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $97 ਪ੍ਰਤੀ ਬੈਰਲ ਦੇ ਉੱਤੇ ਜਿਹੜੀ ਰਹੀ ਆ, ਤੇ 10 ਈਅਰ ਯੀਲਡ 2.68%, ਇਹ ਹੌਲੀ ਹੌਲੀ ਥੱਲੇ ਨੂੰ ਆ ਰਿਹਾ ਮੁੜ ਕੇ। ਕ੍ਰਿਪਟੋ ਕਰੰਸੀ ਜਿਹੜਾ $23,856 ਤੇ ਇਥੀਰੀਅਮ 1700 ਤੇ $27 ਦੇ ਬਰਾਬਰ ਚੱਲ ਰਿਹਾ ਹੈਗਾ। ਤੇ $1 ਦੀ ਕੀਮਤ ਕੈਨੇਡਾ ਦੇ $1 ਤੇ 28 ਸੈਂਟ ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ 79 ਰੁਪਏ 57 ਪੈਸੇ ਦੇ ਬਰਾਬਰ ਰਹੀ ਆ। ਜੇ ਥੋੜੀ ਜਿਹੀ ਰੀਅਲ ਸਟੇਟ ਦੀ ਗੱਲ ਕਰਦੇ ਜਾਈਏ, ਰਾਜਕਨਵੀਰ ਸਿੰਘ ਜੀ, ਅੱਜ ਬੇਰੀਏ ਤੋਂ ਰਿਪੋਰਟ ਆ ਰਹੀ ਆ 90% ਜੰਪ ਹੋਇਆ ਫੋਰਕਲੋਜ਼ਰ ਦੇ ਵਿੱਚ, ਤੇ ਓਵਰਆਲ USA ਦੇ ਵਿੱਚ 150% ਫੋਰਕਲੋਜ਼ਰ ਦੇ ਵਿੱਚ ਜੰਪ ਹੋਇਆ 1 ਸਾਲ ਦੇ ਵਿੱਚ। ਕਾਰਨ ਕੀ ਆ ਵੀ ਬਹੁਤ ਸਾਰੇ ਲੋਕਾਂ ਨੇ ਫੋਰਬੀਅਰੈਂਸ ਲਈ ਸੀ ਜਦੋਂ ਕਰੋਨਾ ਵਾਇਰਸ ਸੀ, ਵੀ ਪੇਮੈਂਟਸ ਉਹਨਾਂ ਦੀਆਂ ਲੇਟ ਕਰਤੀਆਂ ਵੀ ਸਾਲ 2 ਸਾਲ ਨਾ ਦਿਓ। ਹੁਣ ਮੌਰਗੇਜ ਕੰਪਨੀ ਜੋ ਆ ਉਹ ਕਹਿੰਦੇ ਹੋਮ ਓਨਰਸ ਨੂੰ ਕਹਿ ਰਹੀਆਂ ਆ ਵੀ ਜਿਹੜੀਆਂ ਤੁਸੀਂ 2 ਸਾਲਾਂ 'ਚ ਪੇਮੈਂਟ ਨਹੀਂ ਦਿੱਤੀਆਂ ਸਾਨੂੰ ਹੁਣ ਬਲੂਨ ਪੇਮੈਂਟ ਦਿਓ। ਤੇ ਹੁਣ ਜਿਹਦੀ ਪੇਮੈਂਟ ਹੀ 4-5 ਹਜ਼ਾਰ ਸੀ ਤੇ 12 ਮਹੀਨੇ ਜਾਂ 18 ਮਹੀਨੇ ਨਹੀਂ ਦਿੱਤੀ, $60-70 ਹਜ਼ਾਰ ਉਹ ਕਿੱਥੋਂ ਦੇਊਗਾ। ਸੋ ਉਹ ਹੁਣ ਕਈ ਲੋਕਾਂ ਦੀਆਂ ਕਾਲਸ KRON ਚੈਨਲ 4 ਜੋ ਏਰੀਏ ਦਾ ਉਹਨੂੰ ਗਈਆਂ ਵੀ ਸਾਨੂੰ ਲੈਂਡਰਸ ਕਾਲਾਂ ਵੀ ਕਰ ਰਹੇ ਆ ਤੇ ਚਿੱਠੀਆਂ ਵੀ ਭੇਜ ਰਿਹਾ ਵੀ ਸਾਨੂੰ ਬਲੂਨ ਪੇਮੈਂਟ ਦਿਓ, ਜਿੰਨੀਆਂ ਤੁਸੀਂ ਪੇਮੈਂਟ ਮਿਸ ਕੀਤੀਆਂ ਸੀਗੀਆਂ, ਤੇ ਨਹੀਂ ਤਾਂ ਫਿਰ ਤੁਹਾਡੀ ਅਵਿਕਸ਼ਨ ਹੋਊਗੀ, ਘਰ ਫੋਰਕਲੋਜ਼ਰ 'ਚ ਜਾਊਗਾ। ਸੋ ਇੱਕ ਨਵੀਂ ਸਿਚੁਏਸ਼ਨ ਹੋਊਗੀ ਆਉਣ ਵਾਲੇ ਸਮੇਂ 'ਚ। ਇਹਦੇ 'ਚ ਕੀ ਅਪਡੇਟ ਆ ਉਹ ਜ਼ਰੂਰ ਆਪਾਂ ਸਾਂਝੀ ਕਰਾਂਗੇ, ਕਿਉਂਕਿ ਮੈਨੂੰ ਪਤਾ ਆਪਣੇ ਪੰਜਾਬੀਆਂ ਨੇ ਵੀ ਬਹੁਤ ਸਾਰਿਆਂ ਨੇ ਉਹ ਫੋਰਬੀਅਰੈਂਸ ਲਈ ਸੀ ਜੀ। ਉਦਾਂ ਤਾਂ ਵੈਸੇ ਬੈਂਕ ਤਾਂ ਕਹਿੰਦਾ ਸੀਗਾ ਵੀ ਮੰਨ ਕੇ ਹੀ ਜਿਹੜਾ ਉਹ ਕਹਿੰਦੇ ਸੀ, ਤੇ ਹੁਣ ਇਹ ਕਿਤੇ ਨਾ ਕਿਤੇ ਧੱਕਾ ਜਿਹੜਾ ਉਹ ਕਰਨ ਜਾ ਰਹੀਆਂ ਬੈਂਕਾਂ, ਠੀਕ ਨਹੀਂ ਆ। ਆਲਦੋ ਜੇ ਤੁਹਾਨੂੰ ਕੋਈ ਇਸ ਦੇ ਬਾਬਤ ਹੋਰ ਜਾਣਕਾਰੀ ਚਾਹੀਦੀ, ਜਿਹੜੇ ਮੌਰਗੇਜ ਤੇ ਰੀਅਲ ਏਸਟੇਟ ਦੇ ਐਕਸਪਰਟ ਹੈਗੇ, ਜ਼ੈਂਡਰ ਵਾਲਿਆਂ ਦੇ ਨਾਲ, ਮੋਹਨ ਚੀਮਾ ਹੋਣਾ ਦੇ ਨਾਲ ਤੁਸੀਂ ਕੰਟੈਕਟ ਵੀ ਕਰਕੇ ਪੁੱਛ ਲਿਓ ਵੀ ਕੀ ਜਿਹੜਾ ਇਸ ਮਾਮਲੇ 'ਚ ਤੁਸੀਂ ਕਰ ਸਕਦੇ ਆ। ਸਲਾਹ ਜ਼ਰੂਰ ਲੈ ਲਿਓ। ਉਹਨਾਂ ਦਾ ਫੋਨ ਨੰਬਰ 5599052575 ਹੈਗਾ ਆ। ਤੇ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨੇਗੀ ਜਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।